ਨੈਸ਼ਨਲ ਮਾਲ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਪਹੁੰਚੇ ਹੋਏ ਆ। ਤੁਹਾਡੇ ਲਈ ਇਹ ਸ਼ਹਿਰ ਨੂੰ ਦਿਖਾ ਰਹੇ ਆ। ਮੇਰੇ ਪਿੱਛੇ ਵਾਸ਼ਿੰਗਟਨ ਮੋਨੂਮੈਂਟ, ਵਾਸ਼ਿੰਗਟਨ ਡੀਸੀ ਰਾਜਧਾਨੀ ਦਾ ਸੈਂਟਰ ਪੁਆਇੰਟ 500 ਫੁੱਟ ਦੇ ਉੱਤੇ ਇੱਕ ਡੈਕ ਆ, ਜਿੱਥੋਂ ਪੂਰਾ ਆਲੇ ਦੁਆਲੇ ਡੀਸੀ ਦਾ ਮੈਟਰੋ ਏਰੀਆ ਉਹ ਨਜ਼ਰ ਆਉਂਦਾ ਆ। ਸਮੁੰਦਰ ਦਰਿਆ ਜਿਹੜੇ ਲੰਘਦੇ ਆ ਉਹ ਵੀ ਨਜ਼ਰ ਆਉਂਦੇ ਆ। ਵਾਈਟ ਹਾਊਸ ਵੀ ਜਿਹੜਾ ਉਹ ਨਜ਼ਰ ਆਉਂਦਾ ਆ। ਪਹਿਲਾਂ ਇਹ ਵੀ ਇੱਕ ਰੋਚਕ ਤੱਥ ਆ, ਲੋਕਾਂ ਦੇ ਲਈ ਇਹ ਓਪਨ ਹੁੰਦਾ ਸੀ। ਪੌੜੀਆਂ ਸੀਗੀਆਂ 897 ਪੌੜੀਆਂ। ਜਦ ਲੋਕ ਉੱਤੇ ਤੱਕ ਚੜ੍ਹਦੇ ਸੀ, ਕਈਆਂ ਦੇ ਹਾਰਟ ਫੇਲ ਹੋ ਗਏ। ਫਿਰ ਇਵੈਂਚੁਅਲੀ ਲੋਕਾਂ ਦੇ ਲਈ ਉਸ ਨੂੰ ਬੰਦ ਕਰ ਦਿੱਤਾ ਗਿਆ। ਅੰਦਰਲੇ ਪਾਸੇ ਫਿਰ ਐਲੀਵੇਟਰ ਸ਼ਾਫਟ ਜਿਹੜੀ ਆ ਉਹ ਲਗਾਈ ਗਈ ਆ। ਹੁਣ ਪੌੜੀਆਂ ਦਾ ਰਸਤਾ ਬੰਦ ਕੀਤਾ ਹੋਇਆ ਹੈ। ਇਹ ਅਫਰੀਕਨ ਅਮਰੀਕਨ ਮਿਊਜ਼ੀਅਮ ਆ, ਜੋ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਇਸ ਦਾ ਇਨਾਗੂਰੇਸ਼ਨ ਕੀਤਾ ਸੀ, ਬਣਵਾਇਆ ਸੀ। ਸਤਿ ਸ਼੍ਰੀ ਅਕਾਲ, ਮੈਂ ਰਾਜਕਰਨਵੀਰ ਸਿੰਘ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਨੈਸ਼ਨਲ ਮਾਲ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਪਹੁੰਚੇ ਹੋਏ ਆ। ਤੁਹਾਡੇ ਲਈ ਇਹ ਸ਼ਹਿਰ ਨੂੰ ਦਿਖਾ ਰਹੇ ਆ। ਮੇਰੇ ਪਿੱਛੇ ਵਾਸ਼ਿੰਗਟਨ ਮੋਨੂਮੈਂਟ, ਵਾਸ਼ਿੰਗਟਨ ਡੀਸੀ ਰਾਜਧਾਨੀ ਦਾ ਸੈਂਟਰ ਪੁਆਇੰਟ 555 ਫੁੱਟ 1/8 ਇੰਚ ਉੱਚਾ, 55 ਫੁੱਟ ਥੱਲੋਂ ਚੌੜਾ। 1854 ਦੇ ਵਿੱਚ ਇਸ ਦੀ ਕੰਸਟਰਕਸ਼ਨ ਜਿਹੜੀ ਆ ਉਹ ਸ਼ੁਰੂ ਹੋਈ ਤੇ 1884 ਦੇ ਵਿੱਚ ਕੰਪਲੀਟ ਹੋਇਆ। 25 ਸਾਲ ਇਸ ਨੂੰ ਵੇਟ ਕਰਨਾ ਪਿਆ, ਕਿਉਂਕਿ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਇਸ ਦੀ ਕੰਸਟਰਕਸ਼ਨ ਦੀ ਉਹਨਾਂ ਦੇ ਡਾਲਰ ਮੁੱਕ ਗਏ। ਫਿਰ ਸਰਕਾਰ ਨੇ ਇਸ ਨੂੰ ਪੂਰਾ ਕੀਤਾ। ਹੋਰ ਬਹੁਤ ਸਾਰੇ ਰੋਚਕ ਤੱਥ ਵਾਸ਼ਿੰਗਟਨ ਮੋਨੂਮੈਂਟ ਦੇ ਬਾਰੇ ਦੱਸਾਂਗੇ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੂੰ ਸਮਰਪਿਤ ਇਹ ਵਾਸ਼ਿੰਗਟਨ ਮੋਨੂਮੈਂਟ। ਵਾਸ਼ਿੰਗਟਨ ਮੋਨੂਮੈਂਟ ਦੇ ਵਿੱਚ ਕੁੱਲ ਮਿਲਾ ਕੇ 36000 ਤੋਂ ਵੱਧ ਜਿਹੜੀਆਂ ਸਟੋਨਸ ਆ, ਪੱਥਰ ਉਹ ਲੱਗੇ ਆ। ਦੋ ਵੱਖ-ਵੱਖ ਕੁਐਰੀਜ਼ 'ਚੋਂ ਆਏ ਸੀ। 1854 ਦੇ ਵਿੱਚ ਜਦ ਇਸ ਦੀ ਕੰਸਟਰਕਸ਼ਨ ਸ਼ੁਰੂ ਹੋਈ ਤਾਂ ਉਹਨਾਂ ਦੇ ਡਾਲਰ ਮੁੱਕ ਗਏ। ਫਿਰ ਅਮਰੀਕਾ ਦੀ ਸਰਕਾਰ ਨੇ, ਫੈਡਰਲ ਸਰਕਾਰ ਨੇ ਇਸ ਦਾ ਖਰਚਾ ਚੱਕਿਆ। 25 ਸਾਲ ਬਾਅਦ ਜਾ ਕੇ ਇਹ ਫਿਰ ਪੂਰਾ ਹੋਇਆ। 1884 ਦੇ ਵਿੱਚ ਇਸ ਨੂੰ ਲੋਕਾਂ ਦੇ ਸਪੁਰਦ ਕੀਤਾ ਗਿਆ। 555 ਫੁੱਟ ਇਹ ਉੱਚਾ ਆ। 500 ਫੁੱਟ ਦੇ ਉੱਤੇ ਇੱਕ ਡੈਕ ਆ, ਜਿੱਥੋਂ ਪੂਰਾ ਆਲੇ ਦੁਆਲੇ ਡੀਸੀ ਦਾ ਮੈਟਰੋ ਏਰੀਆ ਉਹ ਨਜ਼ਰ ਆਉਂਦਾ ਆ। ਸਮੁੰਦਰ ਦਰਿਆ ਜਿਹੜੇ ਲੰਘਦੇ ਆ ਉਹ ਵੀ ਨਜ਼ਰ ਆਉਂਦੇ ਆ। ਵਾਈਟ ਹਾਊਸ ਵੀ ਜਿਹੜਾ ਉਹ ਨਜ਼ਰ ਆਉਂਦਾ ਆ। 80,000 ਟਨ ਪਾਊਂਡ ਧਰਤੀ ਤੋਂ ਉੱਤੇ ਇਸ ਦਾ ਭਾਰ ਆ। ਬਾਕੀ ਦਾ ਜਿਹੜਾ ਹਿੱਸਾ ਫਾਊਂਡੇਸ਼ਨ 'ਚ ਮਿਲਾ ਲਈਏ ਤਾਂ 1 ਲੱਖ ਟਨ ਪਾਊਂਡ ਇਸ ਦਾ ਟੋਟਲ ਭਾਰ ਆ। 2011 ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਇੱਕ ਭੂਚਾਲ ਆਇਆ ਸੀ, ਜਿਸ ਕਰਕੇ ਟੌਪ ਦੇ ਉੱਤੇ ਇਸ ਦੇ ਦਰਾਰ ਵੀ ਜਿਹੜੀ ਉਹ ਆ ਗਈ ਸੀ। ਉਸ ਟਾਈਮ ਦੇ ਉੱਤੇ ਇਸ ਨੂੰ ਕੁਛ ਚਿਰ ਦੇ ਲਈ ਬੰਦ ਕਰ ਦਿੱਤਾ ਗਿਆ, ਪਰ ਬਾਅਦ ਦੇ ਵਿੱਚ ਹੁਣ ਦੁਬਾਰਾ ਖੋਲ੍ਹ ਦਿੱਤਾ ਗਿਆ। ਜੇ ਤੁਸੀਂ ਇੱਥੇ ਵਿਜ਼ਿਟ ਕਰਨਾ ਹੈ ਤਾਂ ਤੁਹਾਨੂੰ ਕਾਫੀ ਚਿਰ ਪਹਿਲਾਂ ਇਹਦੀਆਂ ਟਿਕਟ ਜਿਹੜੀਆਂ ਆ ਉਹ ਲੈਣੀਆਂ ਪੈਂਦੀਆਂ ਆ। ਉਹ ਤੁਹਾਨੂੰ ਆਨਲਾਈਨ ਲੈਣੀਆਂ ਪੈਂਦੀਆਂ, ਫਿਰ ਹੀ ਤੁਸੀਂ ਅੰਦਰ ਜਾ ਸਕਦੇ ਆ। ਪਹਿਲਾਂ ਇਹ ਵੀ ਇੱਕ ਰੋਚਕ ਤੱਥ ਆ, ਲੋਕਾਂ ਦੇ ਲਈ ਇਹ ਓਪਨ ਹੁੰਦਾ ਸੀ। ਪੌੜੀਆਂ ਸੀਗੀਆਂ 897 ਪੌੜੀਆਂ। ਜਦ ਲੋਕ ਉੱਤੇ ਤੱਕ ਚੜ੍ਹਦੇ ਸੀ, ਕਈਆਂ ਦੇ ਹਾਰਟ ਫੇਲ ਹੋ ਗਏ। ਫਿਰ ਇਵੈਂਚੁਅਲੀ ਲੋਕਾਂ ਦੇ ਲਈ ਉਸ ਨੂੰ ਬੰਦ ਕਰ ਦਿੱਤਾ ਗਿਆ। ਅੰਦਰਲੇ ਪਾਸੇ ਫਿਰ ਐਲੀਵੇਟਰ ਸ਼ਾਫਟ ਜਿਹੜੀ ਆ ਉਹ ਲਗਾਈ ਗਈ ਆ। ਹੁਣ ਪੌੜੀਆਂ ਦਾ ਰਸਤਾ ਬੰਦ ਕੀਤਾ ਹੋਇਆ ਆ। ਸੋ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਰੋਚਕ ਤੱਥਾਂ ਦੇ ਨਾਲ ਤੁਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲੂਗੀ। ਵਾਸ਼ਿੰਗਟਨ ਡੀਸੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ। ਜਿੱਦਾਂ ਮੈਂ ਦੱਸ ਰਿਹਾ ਸੀ, ਆਪਣੇ ਸੱਜੇ ਹੱਥ ਵਾਈਟ ਹਾਊਸ ਆ, ਉਸ ਦੀ ਬਿਲਕੁਲ ਨੱਕ ਦੀ ਸੇਧ 'ਤੇ ਨਹੀਂ ਆ। ਰੀਜ਼ਨ ਕੀ ਆ? ਉਹ ਥੋੜ੍ਹਾ ਜਿਹਾ 300 ਫੁੱਟ ਪਰੇ ਨੂੰ ਜੇ ਜਾਂਦੇ ਆ ਤਾਂ ਉੱਥੇ ਧਰਤੀ ਅਨਸਟੇਬਲ ਸੀ। ਇਹਨਾਂ ਨੇ ਉਹ ਜਿਹੜੀ ਸੈਂਟਰਲ ਲਾਈਨ ਤੋਂ ਇਸ ਨੂੰ ਥੋੜ੍ਹਾ ਜਿਹਾ ਪਰੇ ਕਰਕੇ ਬਣਾਇਆ ਆ। ਚਾਹੁੰਦੇ ਤਾਂ ਇਹੀ ਸੀਗੇ ਵੀ ਇਹ ਬਿਲਕੁਲ ਸੈਂਟਰਲ ਲਾਈਨ 'ਚ ਆਉਂਦਾ ਵਾਈਟ ਹਾਊਸ ਦੇ, ਪਰ ਧਰਤੀ ਅਨਸਟੇਬਲ ਹੋਣ ਕਰਕੇ ਉੱਥੇ ਬਣਾ ਨਹੀਂ ਸਕੇ। ਸੋ 600 ਫੁੱਟ ਬਣਾਉਣਾ ਚਾਹੁੰਦੇ ਸੀ ਇਸ ਨੂੰ ਉੱਚਾ, ਪਰ ਫਿਰ ਉਹਨਾਂ ਨੂੰ ਸਲਾਹ ਦਿੱਤੀ ਗਈ ਇਸ ਦੇ ਰੋਬਰਟ ਜਿਹੜੇ ਆਰਕੀਟੈਕਟ ਸੀਗੇ ਵੀ ਥੱਲੋਂ 55 ਫੁੱਟ ਚੌੜਾ ਆ, ਤਾਂ ਕਿਉਂ ਨਾ ਇਸ ਨੂੰ ਉਨਾ ਹੀ 10 ਗੁਣਾ ਵੱਧ 555 ਫੁੱਟ ਜਿਹੜਾ ਆ ਉਹ ਉੱਚਾ ਬਣਾਇਆ ਜਾਵੇ। ਮਿਸਰ ਦੇ ਵਿੱਚ ਜਿਹੜਾ ਗ੍ਰੇਟ ਪਿਰਾਮਿਡ ਆ ਉਸ ਨਾਲੋਂ ਇਹ ਕਾਫੀ ਉੱਚਾ ਜਿਹੜਾ ਉਹ ਮੰਨਿਆ ਜਾਂਦਾ ਆ। ਇਹ ਉਸ ਤੋਂ ਉੱਚਾ ਹੈਗਾ ਆ। ਸੋ ਜਦੋਂ ਵੀ ਤੁਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਆਓ ਤਾਂ ਇੱਦਾਂ ਦੀਆਂ ਚੀਜ਼ਾਂ ਦੇਖਣਾ ਨਾ ਭੁੱਲਿਓ। ਵਾਸ਼ਿੰਗਟਨ ਡੀਸੀ ਦਾ ਬਿਲਕੁਲ ਸੈਂਟਰਲ
ਸੈਂਟਰਲ ਪੁਆਇੰਟ ਆਖਿਆ ਜਾਂਦਾ ਹੈ। ਸਭ ਤੋਂ ਉੱਚੀ ਇਮਾਰਤ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਆ। ਵਾਈਟ ਹਾਊਸ ਤੋਂ ਰੋਜ਼ਾਨਾ ਜਦ ਰਾਸ਼ਟਰਪਤੀ ਉੱਠਦਾ ਆ ਤਾਂ ਉਸ ਨੂੰ ਸਵੇਰੇ ਇਹ ਨਜ਼ਰ ਆਉਂਦਾ ਹੋਣਾ ਆ ਵੀ ਅਮਰੀਕਾ ਦੀ ਵੀ ਚੜ੍ਹਾਈ ਇੱਦਾਂ ਹੀ ਬਣੀ ਰਵੇ। ਲਿੰਕਨ ਮੈਮੋਰੀਅਲ ਮੇਰੇ ਬਿਲਕੁਲ ਸਾਹਮਣੇ ਆ। ਜਦੋਂ ਲਿੰਕਨ ਮੈਮੋਰੀਅਲ ਤੋਂ ਤੁਸੀਂ ਵਾਸ਼ਿੰਗਟਨ ਮੋਨੂਮੈਂਟ ਵੱਲ ਨੂੰ ਆਉਂਦੇ ਆ, ਇੱਥੇ ਇਸ ਜਗ੍ਹਾ ਦੇ ਉੱਤੇ ਖੜ੍ਹਦੇ ਆ। ਸਾਹਮਣੇ ਲਿੰਕਨ ਮੈਮੋਰੀਅਲ ਆ। ਖੱਬੇ ਹੱਥ ਜਿਹੜੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਆ ਲਾਲ ਜੀ ਜਿਹੜੀ ਬ੍ਰਿਕਸ ਵਾਲੀ, ਇਹ ਸਮਿਥਸੋਨੀਅਨ ਮਿਊਜ਼ੀਅਮ ਆ। ਬਹੁਤ ਇੰਪੋਰਟੈਂਟ ਮਿਊਜ਼ੀਅਮ ਆ। ਤੇ ਨਾਲ ਦੇ ਨਾਲ ਪਿਛਲੇ ਪਾਸੇ ਜਿਹੜੀ ਤੁਸੀਂ ਉਹ ਕਾਲੀ ਬਿਲਡਿੰਗ ਦੇਖ ਰਹੇ ਆ, ਇਹ ਅਫਰੀਕਨ ਅਮਰੀਕਨ ਮਿਊਜ਼ੀਅਮ ਆ, ਜੋ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਇਸ ਦਾ ਇਨਾਗੂਰੇਸ਼ਨ ਕੀਤਾ ਸੀ, ਬਣਵਾਇਆ ਸੀ। ਤੇ ਬਿਲਕੁਲ ਇਸ ਦੇ ਸੱਜੇ ਹੱਥ, ਮੇਰੇ ਸੱਜੇ ਹੱਥ, ਅਮਰੀਕਾ ਦਾ ਦੁਨੀਆ ਦਾ ਸਰਪੰਚ ਜਿੱਥੇ ਬੈਠਦਾ ਆ, ਵਾਈਟ ਹਾਊਸ ਆ। ਦੁਨੀਆ ਦੇ ਫੈਸਲੇ ਉਸ ਕਮਰਿਆਂ ਦੇ ਵਿੱਚੋਂ ਲਏ ਜਾਂਦੇ ਆ। ਮੌਜੂਦਾ ਤੌਰ ਦੇ ਉੱਤੇ ਇਸ ਟਾਈਮ ਪ੍ਰੈਜ਼ੀਡੈਂਟ ਬਾਈਡਨ ਉੱਥੇ ਬੈਠਦੇ ਆ।